ਤੇ ਮੂਵਮੈਂਟ ਦੇ ਵਿੱਚ ਅਸੀਂ ਦੇਖਿਆ ਕਿ ਵੱਖੋ-ਵੱਖ ਜਥੇਬੰਦੀਆਂ ਵੱਖੋ-ਵੱਖ ਤਰੀਕਿਆਂ ਦੇ ਨਾਲ ਪਿੱਛੇ ਵੀ ਕੰਮ ਕਰਦੀਆਂ ਰਹੀਆਂ, ਅੱਜ ਵੀ ਕੰਮ ਕਰ ਰਹੀਆਂ ਨੇ। ਪੰਜਾਬ ਦੇ ਵਿੱਚ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪਿਛਲੇ ਕੁਝ ਸਾਲਾਂ ਤੋਂ ਇਹ ਚੰਗੀ ਇੱਕ ਰੁਝਾਨ ਦੇਖਣ ਨੂੰ ਮਿਲਿਆ ਕਿ ਕਾਫ਼ੀ ਆਪਸੀ ਭਾਵੇਂ ਕਿ 2 ਵੱਖ ਜਥੇਬੰਦੀਆਂ ਨੇ, ਉਹ ਇਲੈਕਸ਼ਨ ਲੜਦੇ ਆ, ਦਲ ਖਾਲਸਾ ਇਲੈਕਸ਼ਨ ਨਹੀਂ ਲੜਦੀ ਆ, ਪਰ ਫਿਰ ਵੀ ਖਾਲਿਸਤਾਨ ਨੂੰ ਲੈ ਕੇ, ਪੰਥਕ ਮੁੱਦਿਆਂ ਨੂੰ ਲੈ ਕੇ ਇੱਕ ਸਾਂਝ ਜਿਹੜੀ ਆ ਬੜੀ ਮਜ਼ਬੂਤ ਨਜ਼ਰ ਆਈ ਆ। ਤਾਂ ਹੁਣ ਤੁਸੀਂ ਪ੍ਰਧਾਨ ਦੇ ਤੌਰ ਤੇ ਆਏ ਹੋ, ਤਾਂ ਇਹ ਵੀ ਲੱਗਦਾ ਕਿ ਅੱਜ ਇੱਕ ਸਿੱਖਾਂ ਦਾ ਵੱਡਾ ਹਿੱਸਾ ਖ਼ਾਸ ਤੌਰ ਤੇ ਖਾਲਿਸਤਾਨ ਦਾ ਐਕਟਿਵਿਜ਼ਮ ਜਿਹੜਾ ਆ, ਉਹ ਪੰਜਾਬ ਤੋਂ ਬਾਹਰ ਡਾਇਸਪੋਰਾ 'ਚ ਵੀ ਵੱਡੇ ਪੱਧਰ ਤੇ ਹੋ ਰਿਹਾ ਹੈ, ਡਾਇਸਪੋਰਾ ਦੀਆਂ ਜਥੇਬੰਦੀਆਂ ਵੀ ਹੈ। ਪਰ ਪੰਜਾਬ ਦੀਆਂ ਜਥੇਬੰਦੀਆਂ ਤੇ ਡਾਇਸਪੋਰਾ ਦੀਆਂ ਜਥੇਬੰਦੀਆਂ ਜਿਹੜੀਆਂ ਆ, ਉਹਨਾਂ ਦੇ ਵਿੱਚ ਇੱਕ ਗੈਪ ਨਜ਼ਰ ਆਉਂਦਾ ਆ। ਉਹਨਾਂ ਦੀ ਸਮਝ ਪ੍ਰਤੀ, ਉਹਨਾਂ ਦੇ ਕੰਮ ਕਰਨ ਦੇ ਤਰੀਕਿਆਂ ਪ੍ਰਤੀ ਇੱਕ ਕਾਫ਼ੀ ਗੈਪ ਨਜ਼ਰ ਆਉਂਦਾ, ਜਿਹਦੇ ਵਿੱਚੋਂ ਫਿਰ ਮਤਲਬ ਇਹ ਲੱਗਦਾ ਕਿ ਇਹ ਅਲੱਗ-ਅਲੱਗ ਦਿਸ਼ਾ 'ਚ ਤੁਰ ਰਹੇ ਨੇ। ਤਾਂ ਇਹ ਜਿਹੜਾ ਗੈਪ ਆ, ਇਹਨੂੰ ਕਿਵੇਂ ਘਟਾਇਆ ਜਾ ਸਕਦਾ? ਇਹਦੇ ਬਾਰੇ ਤੁਸੀਂ ਕੁਝ ਸੋਚ ਰਹੇ ਹੋ? ਬਿਲਕੁਲ, ਅਤੇ ਜਿਸ ਤਰੀਕੇ ਦਾ ਟੈਕਨੋਲੋਜੀ ਵੱਧ ਗਈ ਆ, ਹੁਣ ਤੇ ਇਹ ਰਿਹਾ ਨਹੀਂ ਵੀ ਇੱਧਰੋਂ ਚਿੱਠੀ ਪਾਉਣੀ ਆ ਤੇ ਫਿਰ 20-25 ਦਿਨਾਂ ਬਾਅਦ ਕਦੇ ਅਮਰੀਕਾ, ਕੈਨੇਡਾ ਪਹੁੰਚੂਗੀ, ਫਿਰ 20-25 ਦਿਨਾਂ ਬਾਅਦ ਉੱਧਰੋਂ ਜਵਾਬ ਆਏਗਾ। ਹੁਣ ਤੇ ਤੁਸੀਂ ਇੱਥੋਂ ਬਟਨ ਨੱਪਦੇ ਹੋ ਤੇ ਅਗਲੇ ਪਾਸੇ ਦੇ ਨਾਲ ਕਨੈਕਟ ਹੋ ਜਾਂਦੇ ਹੋ। ਸੋ ਉਹ ਜਿਹੜਾ ਗੈਪ ਆ, ਜਿਹੜਾ ਤੁਸੀਂ ਕਹਿੰਦੇ ਹੋ, ਉਹ ਸਿਰਫ ਮੈਂ ਸਮਝਦਾ ਹੈਗਾ ਕਿ ਗਰਾਊਂਡ ਰਿਐਲਿਟੀ ਤੋਂ ਟੁੱਟੇ ਹੋਣ ਦਾ ਗੈਪ ਆ ਸਿਰਫ। ਉਹਨੂੰ ਦੂਰ ਵੀ ਕੀਤਾ ਜਾ ਸਕਦਾ ਜਦੋਂ ਤੁਸੀਂ ਇੱਥੋਂ ਦੀਆਂ ਗਰਾਊਂਡ ਰਿਐਲਿਟੀਜ਼ ਨੂੰ ਉਹਨਾਂ ਦੇ ਮਨਾਂ ਦੇ ਵਿੱਚ ਜਚਾਉਂਦੇ ਹੋ, ਉਹਨਾਂ ਨੂੰ ਦੱਸਦੇ ਹੋ ਵੀ ਅਸਲ ਦੇ ਵਿੱਚ ਕੀ ਆ। ਹੁਣ ਸਮੱਸਿਆ ਇਹ ਹੈ ਕਿ ਜਿਹੜਾ ਵਰਚੁਅਲ ਵਰਲਡ ਆ, ਜਿਹਨੂੰ ਸੋਸ਼ਲ ਮੀਡੀਆ ਕਹਿੰਦੇ ਹਾਂ ਅਸੀਂ, ਮੈਂ ਉਹਨੂੰ ਬਹੁਤਾ ਰੀਅਲ ਵਰਲਡ ਨਹੀਂ ਮੰਨਦਾ ਵੀ ਉੱਥੇ ਠੀਕ ਹੈ ਰਿਐਲਿਟੀ ਵੀ ਹੁੰਦੀ ਆ, ਬਟ ਉਹ ਰੀਅਲ ਵਰਚੁਅਲ ਵਰਲਡ ਆ, ਜਿਵੇਂ ਉਹਦਾ ਉਹਦੇ ਦੀ ਸਹੀ ਸ਼ਬਦ ਵਰਤਾਂ ਤੇ। ਹੁਣ ਉਹ ਜਦੋਂ ਆਉਂਦਾ ਹੈ ਤੇ ਉਹ ਜਿੱਥੇ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਦਿੰਦਾ, ਉੱਥੇ ਬਹੁਤ ਸਾਰੀ ਮਿਸਇਨਫੋਰਮੇਸ਼ਨ ਵੀ ਦਿੰਦਾ ਹੈ, ਬਹੁਤ ਸਾਰੇ ਭਰਮ ਭੁਲੇਖੇ ਵੀ ਪਾਉਂਦਾ ਹੈ। ਜਿਵੇਂ ਇੱਕ ਬਹੁਤ ਵੱਡਾ ਭਰਮ ਭੁਲੇਖਾ ਉਹਦੇ ਤੇ ਇਹ ਪੈਂਦਾ ਹੈ ਵੀ ਜੇ ਤੁਹਾਡੀ ਵੀਡੀਓ ਦੇ ਉੱਤੇ 1 ਮਿਲੀਅਨ ਵਿਊ ਹੋ ਜੇ, ਤਾਂ ਤੁਹਾਨੂੰ ਇੰਝ ਲੱਗਣ ਲੱਗ ਪੈਂਦਾ ਵੀ 1 ਮਿਲੀਅਨ ਤੁਹਾਡੇ ਫਾਲੋਅਰ ਨੇ, ਤੁਸੀਂ ਇੱਕ ਆਵਾਜ਼ ਦਿਓ ਤੁਹਾਡੇ ਨਾਲ ਆ ਕੇ ਖੜ ਜਾਣਗੇ। ਔਰ ਇਹ ਡਾਇਸਪੋਰਾ ਦੇ ਵਿੱਚ ਮੈਨੂੰ ਵੇਖਣ ਨੂੰ ਮਿਲਿਆ ਹੈ, ਕਿਉਂਕਿ ਉਹ ਪੰਜਾਬ ਨੂੰ ਸਿਰਫ ਸੋਸ਼ਲ ਮੀਡੀਆ ਦੇ ਰਾਹੀਂ ਵੇਖਦੇ ਨੇ। ਬਹੁਤ ਸਾਰੇ ਇਹੋ ਜਿਹੇ ਵੀ ਨੇ ਜਿਹੜੇ ਇੱਧਰ ਦੇ ਲੋਕਾਂ ਦੇ ਨਾਲ ਜੁੜੇ ਵੀ ਹੋਏ ਨੇ, ਗਰਾਊਂਡ ਦੇ ਉੱਤੇ ਕੰਮ ਵੀ ਕਰਦੇ ਨੇ, ਉਹਨਾਂ ਦੇ ਨਾਲ ਕੋਲੈਬੋਰੇਸ਼ਨ ਦੇ ਵਿੱਚ ਆ ਕੇ। ਮੈਂ ਸਾਰਿਆਂ ਨੂੰ ਇੱਕੋ ਤੱਕੜੀ ਵੱਟੇ ਨਹੀਂ ਤੋਲਦਾ, ਪਰ ਬਹੁਤਾਤ ਜਿਹੜਾ ਹਿੱਸਾ ਹੈ ਉਹ ਸੋਸ਼ਲ ਮੀਡੀਆ ਦੇ ਰਾਹੀਂ ਵੇਖਦਾ, ਤੇ ਉਹ ਜਦੋਂ ਵੇਖ ਲੈਂਦਾ ਵੀ ਕਿਸੇ ਵੀਡੀਓ ਦੇ ਉੱਤੇ ਉਹ 1000 ਸ਼ੇਅਰ ਹੋ ਗਿਆ, 2000 ਸ਼ੇਅਰ ਹੋ ਗਿਆ, ਤਾਂ ਉਹਨੂੰ ਲੱਗਦਾ ਕਿ ਇਹਨੇ ਸਪੋਰਟਰ ਆ ਗਏ ਨੇ, ਪਰ ਅਸਲ ਦੇ ਵਿੱਚ ਇਵੇਂ ਹੁੰਦਾ ਨੀਗਾ। ਸੋ ਉਹ ਜਿਹੜਾ ਇੱਕ ਗੈਪ ਆ, ਜਿਹੜਾ ਇੱਕ ਦਿਮਾਗਾਂ ਦਾ ਸੋਚਣ ਦਾ ਤਰੀਕਾ ਆ ਵੀ ਇੱਕ ਸੋਸ਼ਲ ਮੀਡੀਆ ਨੂੰ ਵੇਖ ਕੇ ਮਾਈਂਡ ਬਣਾਉਣਾ ਤੇ ਇੱਕ ਗਰਾਊਂਡ ਦੀ ਰਿਐਲਿਟੀ ਨੂੰ ਵੇਖ ਕੇ ਮਾਈਂਡ ਬਣਾਉਣਾ ਤੇ ਡਿਸੀਜ਼ਨ ਲੈਣਾ, ਉਹ ਫ਼ਰਕ ਜ਼ਰੂਰ ਇਸ ਟਾਈਮ ਮੈਨੂੰ ਆਪਣੇ ਸਾਰੀ ਕੌਮ ਦੇ ਵਿੱਚ ਦਿਖਦਾ ਪਿਆ ਹੈ। ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਫ਼ਰਕ ਨੂੰ ਜਿਹੜਾ ਉਹ ਦੂਰ ਕੀਤਾ ਜਾਵੇ। ਇੱਕ ਡਾਇਲੋਗ ਜਿਹੜਾ ਡਾਇਸਪੋਰੇ ਦੇ ਨਾਲ ਤੋਰਿਆ ਜਾਵੇ, ਹਾਲਾਂਕਿ ਤੁਰਿਆ ਵੀ ਹੋਇਆ ਹੈ। ਬਹੁਤ ਸਾਰੇ ਪਿਛਲਾ ਜਿੰਨਾ ਡਾਇਸਪੋਰਾ ਹੈ, ਤੁਸੀਂ ਉਹ ਵੀ ਮੂਵਮੈਂਟ ਦੇ ਵਿੱਚੋਂ ਗਏ ਹੋਏ ਲੋਕ ਨੇ, ਉਹ ਇੱਥੇ ਦੇ ਗਰਾਊਂਡ ਤੋਂ ਜੁੜੇ ਹੋਏ ਲੋਕ ਜਿਹੜੇ ਉਹ ਗਏ ਹੋਏ ਨੇ। ਪਰ ਸਮਾਂ ਇੰਨੀ ਤੇਜ਼ੀ ਦੇ ਨਾਲ ਪਿਛਲੇ 10-15 ਸਾਲਾਂ ਦੇ ਵਿੱਚ ਬਦਲਿਆ ਆ ਵੀ ਓਡੀ ਘਟਨਾ ਹੁੰਦੀ ਨਹੀਂ ਜਿੱਡੀ ਸੋਸ਼ਲ ਮੀਡੀਆ ਤੇ ਬਣ ਜਾਂਦੀ, ਜਾਂ ਕਈ ਵਾਰੀ ਉਹ ਐਡੀ ਵੱਡੀ ਘਟਨਾ ਹੁੰਦੀ ਹੈ ਪਰ ਸੋਸ਼ਲ ਮੀਡੀਆ ਤੇ ਬਿਲਕੁਲ ਵੀ ਨਹੀਂ ਹੁੰਦੀ। ਸੋ ਉਹ ਜਿਹੜਾ ਸੋਸ਼ਲ ਮੀਡੀਆ ਨੂੰ ਵੇਖ ਕੇ ਜਦੋਂ ਮਾਈਂਡ ਬਣਾਇਆ ਜਾਂਦਾ ਨਾ, ਵੀ ਕਈ ਵਾਰੀ ਵੱਡੀ ਘਟਨਾ ਨੂੰ ਵੀ ਇਗਨੋਰ ਕਰ ਦਿੱਤਾ ਜਾਂਦਾ ਤੇ ਕਈ ਵਾਰੀ ਨਿੱਕੀ ਜਿਹੀ ਘਟਨਾ ਨੂੰ ਬਹੁਤ ਵੱਡਿਆ ਬਣਾ ਲਿਆ ਜਾਂਦਾ। ਉਹ ਜਿਹੜਾ ਗੈਪ ਆ ਉਹ ਦੂਰ ਕਰਨ ਦੀ ਜ਼ਰੂਰਤ ਆ, ਔਰ ਉਹ ਦੂਰ ਇੱਕ ਡਾਇਲੋਗ ਦੇ ਰਾਹੀਂ ਹੋਏਗਾ। ਔਰ ਉਹ ਡਾਇਲੋਗ ਜਿਹੜਾ ਆ ਅਸੀਂ ਡਾਇਸਪੋਰਾ ਦੇ ਨਾਲ ਤੋਰਾਂਗੇ, ਖਾਸ ਤੌਰ ਦੇ ਉੱਤੇ ਨੌਜਵਾਨਾਂ ਦੇ ਨਾਲ।